एक ऐसा बादशाह जिन्हें पूरी दुनिया नू एक रियासत बनाने का ख्वाब वेख्या। एक ऐसा शहनशाह जिहड़ा अपने तख्त तो ज्यादा अपनी तलवार दे नाल मशहूर होया। जिंदगी के किसी मुकाम ते नाकामी मंजूर नहीं सी, भावें सामने तेज रफ्तार जंगली घोड़ा होवे या फिर लखां दा लश्कर। हर जगह ते फतह हासिल करने वाला शख्स है कौन सी, कित्थों आया ते कित्थे गया, ये जाणांगे अज दे इस केस विच। सत श्री अकाल ते अस्सलाम वालेकुम, मैं तुहाडा मेज़बान वसी अब्बास ते तुसीं देख रहे हो इंडोज टीवी आस्ट्रेलिया। ते अज तुहानूं एक ऐसे शख्स की कहानी दस्सण जा रहे हैं जिन्हें पूरी दुनिया ते अपने नाम का लोहा मनवाया ते साडी तारीख ते ज़हन विच अपने नाम की छाप छड्ड गया। साल 356 कबले मसीह दुनिया के उत्ते दो सुपर पावरां राज कर रही सी। एक फारसी सल्तनत जिहड़ी डैरियस राजा संभाल रहा सी ते दूसरी ग्रीस सल्तनत जिहड़ी फिलिप II राजा संभाल रहा सी। फारसी सल्तनत या पर्शियन एम्पायर एड्डी क वड्डी सी जिहदे विच अद्धी दुनिया मुश्तमिल सी। इस तरीके दे नाल ग्रीस ते विच जदों उन्होंने कब्जा किया तो उत्थे दे सारे बुतां नूं तोड़ दिता, जिहदी वजह तो उत्थे दे रहण वाले लोकां दे मजहबी कायदे नूं ठेस पहुंची ते इहदी वजह तो यूनान दा हर बच्चा फारसी लोकां दे खून दा प्यासा हो गया। ਇਹਦੇ ਵਿੱਚ शामिल ਸੀਗਾ मैसेडोनिया ਦਾ राजा फिलिप II ਜਿਹੜਾ ਫਾਰਸੀਆਂ ਦੇ ਪਿੱਛੇ ਹੱਥ ਧੋ ਕੇ ਪਾਗਲ ਸੀ। ਇਸੇ ਸਾਲ यानी कि 356 ਕਬਲੇ ਮਸੀਹ ਵਿੱਚ ਹੀ ਉਹਦੇ ਘਰ ਇੱਕ ਬੇਟੇ ਦਾ ਜਨਮ ਹੋਇਆ ਜਿਹੜਾ ਸ਼ਾਇਦ ਉਹਦੇ ख्वाब ਨੂੰ ਪੂਰਾ ਕਰ ਸਕਦਾ ਸੀ। ਇਹਦਾ ਨਾਮ ਰੱਖਿਆ ਗਿਆ ਸਿਕੰਦਰ यानी कि ਅਲੈਗਜ਼ੈਂਡਰ ਨੂੰ यूनान ਦੇ ਹਰ ਸਕਾਲਰ ਦੇ ਕੋਲੋਂ ਤਾਲੀਮ ਦਿਲਵਾਈ ਗਈ। ਉਹਨਾਂ ਵਿੱਚ ਸ਼ਾਮਲ ਸੀ ਅਰਸਤੂ ਉਹੀ ਸ਼ਖਸ ਹੈ ਜਿਹਦੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹਨੇ ਦੁਨੀਆ ਦੇ ਹਰ ਇਲਮ ਦੇ ਉੱਤੇ ਕੁਝ ਨਾ ਕੁਝ ਜ਼ਰੂਰ ਲਿਖਿਆ ਹੈ ਤੇ ਉਹਦੀ ਜ਼ਹਾਨਤ ਦਾ ਅੰਦਾਜ਼ਾ ਇੱਥੋਂ ਵੀ ਲਾ ਸਕਦੇ ਹਾਂ ਕਿ ਉਹਦੇ ਉਸਤਾਦ ਦਾ ਨਾਮ ਅਫਲਾਤੂਨ ਸੀ ਤੇ ਉਹਦੇ ਉਸਤਾਦ ਦਾ ਨਾਮ ਸੁਕਰਾਤ ਸੀ। ਸੁਕਰਾਤ ਤੇ ਅਰਸਤੂ ਦੀ ਦੋਵਾਂ ਦੀ ਕਹਾਣੀ ਅਸੀਂ ਆਪਣੇ ਚੈਨਲ ਤੇ ਕਰ ਚੁੱਕੇ ਹਾਂ, ਤੁਸੀਂ ਜਾ ਕੇ ਜ਼ਰੂਰ ਦੇਖ ਸਕਦੇ ਹੋ। ਅਰਸਤੂ ਨੇ ਅਲੈਗਜ਼ੈਂਡਰ ਨੂੰ ਸਿਆਸਤ ਤੇ ਜੰਗ ਦੀ ਤਾਲੀਮ ਦਿੱਤੀ ਜਿਹੜੀ ਅੱਗੇ ਜਾ ਕੇ ਉਹਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋਣੀ ਸੀ। लेकिन ਅਲੈਗਜ਼ੈਂਡਰ ਦੀ ਜ਼ਹਾਨਤ ਦਾ ਵੀ ਅੰਦਾਜ਼ਾ ਉਦੋਂ ਲੱਗਿਆ ਜਦੋਂ ਇੱਕ ਜੰਗਲੀ ਘੋੜਾ ਉਹਨੇ ਕਾਬੂ 'ਚ ਲਿਆਂਦਾ। ਇਹਦਾ ਨਾਮ ਸੀ ਬਿਊਸੀਫੈਲਸ। ਇੱਕ ਸਿਆਹ ਰੰਗ ਦਾ ਤੇਜ਼ ਰਫ਼ਤਾਰ ਤੇ ਜੰਗਲੀ ਘੋੜਾ ਜਿਹੜਾ ਪਹਿਲੇ ਕਿਸੇ ਬਾਦਸ਼ਾਹ, ਵਜ਼ੀਰ ਜਾਂ ਕਿਸੇ ਵੀ ਸੈਨਿਕ ਦੇ ਹੱਥ ਨਹੀਂ ਸੀ ਆ ਰਿਹਾ, ਉਹੀ ਅਲੈਗਜ਼ੈਂਡਰ ਨੇ ਉਹਦੇ ਤੇ ਐਡੇ ਠਹਿਰਾਓ ਨਾਲ ਕਾਬੂ ਪਾਇਆ ਕਿ ਉਹਦੀ ਜ਼ਿੰਦਗੀ ਦੇ ਨਾਲ ਜੁੜ ਗਿਆ ਤੇ ਐਸਾ ਜੁੜਿਆ ਕਿ ਉਹਦੀ ਮੌਤ ਤੱਕ ਉਹਦੇ ਨਾਲ ਹੀ ਰਿਹਾ। ਅਲੈਗਜ਼ੈਂਡਰ ਦੀ ਤਾਲੀਮ ਦੇ 3 ਸਾਲ ਮੁਕੰਮਲ ਹੋ ਚੁੱਕੇ ਸੀ। ਅਰਸਤੂ ਕੋ ਸਿਆਸਤ, ਜੰਗ ਤੇ ਦਿਲ ਜਿੱਤਣ ਦੀਆਂ ਸਾਰੀ ਤਾਲੀਮਾਂ ਲੈ ਚੁੱਕਿਆ ਸੀ, ਲੇਕਿਨ ਇਹਦੇ ਨਾਲ ਹੀ ਉਹਦੇ ਘਰ ਵਿੱਚ ਵੀ ਉਹਨੂੰ ਇਲਮ ਮਿਲਦਾ ਰਿਹਾ। ਉਹਦੀ ਮਾਂ ਉਹਨੂੰ ਬਾਦਸ਼ਾਹ ਦੇ ਸੁਪਨੇ ਵਿਖਾਉਂਦੀ ਰਹੀ ਤੇ ਆਪਣੇ ਪਿਓ ਦੇ ਖਿਲਾਫ ਕਰਦੀ ਰਹੀ, ਕਿਉਂਕਿ ਅਲੈਗਜ਼ੈਂਡਰ ਦਾ ਪਿਓ ਵੀ ਦੂਸਰੇ ਬਾਦਸ਼ਾਹ ਵਾਂਗੂ ਅਯਾਸ਼ ਪ੍ਰਸਤ ਸੀ, ਨਸ਼ੇ 'ਚ ਧੁੱਤ ਰਹਿੰਦਾ ਸੀ ਤੇ ਵਗੈਰਾ ਜੰਗਾਂ ਵੀ ਲੜਦਾ ਸੀ, ਜਿਹਦੀ ਵਜ੍ਹਾ ਤੋਂ ਸਿਕੰਦਰ ਉਹਦੇ ਬਿਲਕੁਲ ਖਿਲਾਫ ਹੋ ਗਿਆ। ਫਿਰ ਵਕਤ ਆਇਆ ਜਦੋਂ ਅਲੈਗਜ਼ੈਂਡਰ ਬਾਲਗ ਹੋਇਆ। 18 ਸਾਲ ਦੀ ਉਮਰ ਵਿੱਚ ਉਹਨੇ ਆਪਣੇ ਪਿਓ ਦੇ ਨਾਲ ਰਲ ਕੇ ਬੈਟਲ ਆਫ ਟ੍ਰੋਨੀਆ ਵਿੱਚ ਲੜਿਆ, ਜਿਹਦੇ ਵਿੱਚ ਉਹਨੇ ਥੀਬਸ ਤੇ ਏਥਨਸ ਯਾਨੀ ਕਿ ਯੂਨਾਨ ਦਾ ਕੈਪੀਟਲ ਫਤਹ ਕੀਤਾ। ਲੇਕਿਨ ਹਲੇ ਵੀ ਫਾਰਸੀ ਸਲਤਨਤ ਐਡੀ ਕੁ ਵੱਡੀ ਸੀ ਕਿ ਇਹ ਸਿਰਫ ਉਹਦਾ 1% ਹਿੱਸਾ ਬਣਦਾ ਸੀ। ਸਿਕੰਦਰ ਦੀ ਤਾਲੀਮ ਐਡੀ ਕੁ ਜ਼ਬਰਦਸਤ ਸੀ ਕਿ ਉਹ ਆਪਣੇ ਆਪ ਨੂੰ ਆਪਣੇ ਪਿਓ ਤੋਂ ਵੀ ਜ਼ਿਆਦਾ ਅਜ਼ੀਮ ਬਾਦਸ਼ਾਹ ਸਮਝਦਾ ਸੀ, ਜਿਹੜਾ ਉਹਨੇ ਸਾਬਤ ਵੀ ਕੀਤਾ। ਉਹ ਸੋਚਦਾ ਸੀ ਕਿ ਉਹਦਾ ਪਿਓ ਗੱਦੀ ਤੇ ਬਹਿ ਕੇ ਗਲਤ ਫਾਇਦਾ ਉਠਾ ਰਿਹਾ ਤੇ ਜੋ ਕਰਨਾ ਚਾਹੀਦਾ ਹੈ ਉਹ ਨਹੀਂ ਕਰਦਾ, ਜਿਹਦੀ ਵਜ੍ਹਾ ਤੋਂ ਉਹਦੀ ਮਾਂ ਨੇ ਉਹਨੂੰ ਲਾਲਚ ਦਿੱਤੀ ਕਿ ਤੂੰ ਆਪਣੇ ਪਿਓ ਦਾ ਕਤਲ ਕਰ ਦੇ। ਉਹਨੇ ਆਪਣੇ ਪਿਓ ਨੂੰ ਦਰਬਾਰ ਦੇ ਵਿੱਚ ਹੀ ਸਾਰਿਆਂ ਸਾਹਮਣੇ ਕਤਲ ਕਰ ਦਿੱਤਾ ਤੇ ਆਪ 20 ਸਾਲ ਦੀ ਉਮਰ ਵਿੱਚ ਗੱਦੀ ਦੇ ਉੱਤੇ ਬੈਠਾ। ਸਿਕੰਦਰ ਦਰਬਾਰ ਵਿੱਚ ਸਭ ਤੋਂ ਜ਼ਿਆਦਾ ਜਵਾਨ ਸੀ ਤੇ ਇਹਦੇ ਜਿੰਨੇ ਵੀ ਵਜ਼ੀਰ ਸੀਗੇ ਉਹ ਸਾਰੇ ਬਜ਼ੁਰਗ ਸੀਗੇ। ਉਹ ਸੋਚਦੇ ਸੀ ਕਿ ਇੱਕ ਨੌਜਵਾਨ ਸ਼ਖਸ ਜਿਹੜਾ ਹਜੇ ਬੱਚੇ ਦੀ ਉਮਰ ਦਾ ਹੀ ਹੈ ਉਹ ਸਲਤਨਤ ਲਈ ਜਾਂ ਯੂਨਾਨ ਲਈ ਕਰ ਕੀ ਸਕਦਾ ਹੈ, ਲੇਕਿਨ ਉਹਨੇ ਸਾਬਿਤ ਕੀਤਾ ਕਿ ਉਹ ਬਾਦਸ਼ਾਹ ਸੀ ਜਿਹੜਾ ਆਪਣੇ ਤਖਤ ਤੋਂ ਜ਼ਿਆਦਾ ਆਪਣੀ ਤਲਵਾਰ ਦੇ ਨਾਲ ਮਸ਼ਹੂਰ ਹੋਇਆ। ਇਹਨੇ ਇੰਨੀਆਂ ਜੰਗਾਂ ਲੜੀਆਂ ਤੇ ਆਪਣੇ ਦੌਰੇ ਹੁਕੂਮਤ ਵਿੱਚ 22,000 ਮੀਲ ਤੱਕ ਦਾ ਸਫ਼ਰ ਕੀਤਾ ਤੇ ਜਿਹੜੀ ਵੀ ਜੰਗ ਲੜੀ ਕਿਤੋਂ ਵੀ ਨਾਕਾਮ ਨਹੀਂ ਹੋਇਆ, ਹਰ ਜਗ੍ਹਾ ਤੇ ਫਤਹ ਹਾਸਲ ਕੀਤੀ। ਅਲੈਗਜ਼ੈਂਡਰ ਨੇ ਆਪਣੀ ਹੁਕੂਮਤ ਵਿੱਚ ਸਭ ਤੋਂ ਪਹਿਲੇ ਇਜਿਪਟ ਉੱਤੇ ਹਮਲਾ ਕੀਤਾ, ਯਾਨੀ ਕਿ ਮਿਸਰ ਤੇ ਹਮਲਾ ਕੀਤਾ ਤੇ ਉਹਦੇ ਸਭ ਤੋਂ ਵੱਡੇ ਸ਼ਹਿਰ ਥੀਬਸ ਨੂੰ ਫਤਹ ਕੀਤਾ ਤੇ ਉੱਥੇ ਜਾਂਦਿਆਂ ਹੀ ਉਹਨੇ ਆਪਣੇ ਨਾਮ ਦਾ ਸ਼ਹਿਰ ਬਣਵਾਇਆ ਜਿਹਦਾ ਨਾਮ ਰੱਖਿਆ ਅਲੈਗਜ਼ੈਂਡੇਰੀਆ। ਤੇ ਉੱਥੇ ਲੋਕ ਇਹਨੂੰ ਬੁੱਤਾਂ ਵਾਂਗੂ ਪੂਜਣ ਲੱਗ ਪਏ ਕਿਉਂਕਿ ਇਹ ਆਪਣੀ ਚਲਾਕੀ ਦੇ ਵਿੱਚ ਇੰਨਾ ਕੁ ਮਾਹਰ ਸੀਗਾ ਕਿ ਇਹਨੇ ਆਪਣਾ ਐਸਾ ਹੁਸਨ ਅਖਲਾਕ ਵਿਖਾਇਆ ਕਿ ਲੋਕ ਇਹਦੇ ਪੈਰੋਕਾਰ ਬਣ ਗਏ। ਇਹਨੇ ਕਿਸੇ ਵੀ ਵਜ਼ੀਰ ਨੂੰ ਉਹਦੇ ਅਹੁਦੇ ਤੋਂ ਨਹੀਂ ਹਟਾਇਆ ਤੇ ਲੋਕਾਂ ਨੂੰ ਉਹਨਾਂ ਦੇ ਆਪਣੇ ਰਸਮੋ ਰਿਵਾਜ ਮਨਾਉਣ ਦੀ ਇਜਾਜ਼ਤ ਦਿੱਤੀ ਤੇ ਉਹਨਾਂ ਦੇ ਰਸਮਾਂ ਵਿੱਚ ਖੁਦ ਵੀ ਆਪਣੇ ਆਪ ਨੂੰ ਸ਼ਾਮਿਲ ਕੀਤਾ ਤੇ ਉਹਨਾਂ ਦੇ ਨਾਲ ਆਪ ਵੀ ਉਹਨਾਂ ਦੇ ਰਸਮਾਂ ਮਨਾਉਣ ਲੱਗ ਪਿਆ। ਤੇ ਇਸ ਤੋਂ ਬਾਅਦ ਘੜੀ ਆਈ ਗੌਗਾਮੈਲਾ ਦੀ, ਜਿਹਦੇ ਵਿੱਚ ਫਾਰਸੀ ਸਲਤਨਤ ਦਾ ਸਭ ਤੋਂ ਵੱਡਾ ਬਾਦਸ਼ਾਹ ਡੇਰੀਅਸ ਉਹਦੇ ਸਾਹਮਣੇ ਸੀ। ਇਸ ਜਗ੍ਹਾ ਤੇ ਅਲੈਗਜ਼ੈਂਡਰ ਦਾ ਲਸ਼ਕਰ ਸਿਰਫ 47,000 ਲੋਕਾਂ ਦਾ ਸੀ, ਲੇਕਿਨ ਉਹਦੇ ਮੁਕਾਬਲੇ ਵਿੱਚ ਅੱਗੇ 1 ਲੱਖ ਤੋਂ 2.5 ਲੱਖ ਬੰਦਾ ਖਲੋਤਾ ਸੀ। ਰਾਜਾ ਡੇਰੀਅਸ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹਦੀ ਫੌਜ ਅਲੈਗਜ਼ੈਂਡਰ ਦੀ ਫੌਜ ਨਾਲੋਂ ਦੁੱਗਣੀ ਹੈ, ਲੇਕਿਨ ਫਿਰ ਵੀ ਉਹਨੇ ਆਪਣੀ ਫੌਜ ਦੇ ਹਰ ਬੰਦੇ ਨੂੰ ਚੌਕੰਨਾ ਰਹਿਣ ਦੀ ਹਦਾਇਤ ਕੀਤੀ।
ਉਹ ਜਾਣਦਾ ਸੀ ਕਿ ਸਿਕੰਦਰ ਜਿੱਥੇ-ਜਿੱਥੇ ਕਦਮ ਰੱਖ ਚੁੱਕਿਆ ਹੈ ਉੱਥੇ-ਉੱਥੇ ਉਹਨੂੰ ਫਤਹ ਨਸੀਬ ਹੋਈ ਹੈ। ਲੇਕਿਨ ਸਿਕੰਦਰ ਨੇ ਵੀ ਇੱਕ ਚੰਗੀ ਖੇਡ ਖੇਡੀ। ਪਹਿਲੇ ਉਹਨੇ ਇਹ ਕੀਤਾ ਕਿ ਪਰਸ਼ੀਅਨ ਐਮਪਾਇਰ ਯਾਨੀ ਡੇਰੀਅਸ ਦੀ ਫੌਜ ਨੂੰ ਆਪਣੇ ਤੇ ਹਮਲਾ ਕਰਨ ਦਿੱਤਾ, ਜਿਹਦੇ ਵਿੱਚ ਕੁਝ ਫੌਜੀ ਅੱਗੇ ਆਏ ਤੇ ਪਿੱਛੋਂ ਸਾਰੇ ਗ੍ਰੀਸ ਦੇ ਫੌਜੀ ਪਿੱਛੇ ਨੂੰ ਚਲੇ ਗਏ। ਇਸੇ ਤਰੀਕੇ ਦੇ ਨਾਲ ਉਹਨੂੰ ਸਾਈਡ ਤੋਂ ਮੌਕਾ ਮਿਲਿਆ ਕਿ ਉਹ ਡੇਰੀਅਸ ਦੇ ਉੱਤੇ ਹਮਲਾ ਕਰ ਸਕੇ। ਇਸੇ ਤਰੀਕੇ ਦੇ ਨਾਲ ਆਪਣੇ ਕੁਝ ਫੌਜੀਆਂ ਨਾਲ ਡੇਰੀਅਸ ਦੀ ਫੌਜ ਤੇ ਉਹਨੇ ਹਮਲਾ ਕੀਤਾ, ਲੇਕਿਨ ਡੇਰੀਅਸ ਉਥੋਂ ਭੱਜ ਚੁੱਕਿਆ ਸੀ। ਲੇਕਿਨ ਉਹਨੂੰ ਵੀ ਉਹਦੇ ਆਪਣੇ ਕਮਾਂਡਰ ਨੇ ਕਤਲ ਕਰ ਦਿੱਤਾ, ਜਿਹਦੇ ਵਜ੍ਹਾ ਤੋਂ ਹੁਣ ਫਾਰਸੀ ਸਲਤਨਤ ਪੂਰੀ ਦੀ ਪੂਰੀ ਖਤਮ ਕਰ ਚੁੱਕਿਆ ਸੀ। ਸਿਕੰਦਰ ਦੀ ਉਮਰ ਸਿਰਫ 25 ਸਾਲ ਸੀ ਤੇ ਇਹ ਪੂਰੀ ਫਾਰਸੀ ਹਕੂਮਤ ਉੱਤੇ ਆਪਣੀ ਮੈਸੇਡੋਨੀਆ ਦੀ ਹਕੂਮਤ ਕਰ ਚੁੱਕਿਆ ਸੀ। ਇਸ ਤੋਂ ਬਾਅਦ ਅਲੈਗਜ਼ੈਂਡਰ ਆਪਣੇ ਵਤਨ ਵਾਪਸ ਆਇਆ, ਯਾਨੀ ਕਿ ਯੂਨਾਨ 'ਚ ਵਾਪਸ ਆਇਆ ਤੇ ਬਹੁਤ ਵੱਡਾ ਜਸ਼ਨ ਕਾਇਮ ਕੀਤਾ, ਜਿਹਦੇ ਵਿੱਚ ਉਹਨਾਂ ਨੇ ਆਪਣੀ ਫਤਹ ਦਾ ਜਸ਼ਨ ਮਨਾਇਆ। ਲੇਕਿਨ ਉਹਨੇ ਇੱਕ ਸ਼ਖਸ ਦੀ ਕਮੀ ਮਹਿਸੂਸ ਕੀਤੀ, ਉਹ ਸੀ ਅਰਸਤੂ। ਅਗਲੇ ਦਿਨ ਆਪਣੀ ਪੂਰੀ ਫੌਜ ਨੂੰ ਲੈ ਕੇ ਅਰਸਤੂ ਦਾ ਪਤਾ ਕਰਨ ਗਿਆ ਤੇ ਕਿਸੇ ਨੇ ਦੱਸਿਆ ਕਿ ਅਰਸਤੂ ਤੇ ਉਸ ਪਹਾੜ ਦੇ ਉੱਤੇ ਆਰਾਮ ਕਰ ਰਿਹਾ। ਸਿਕੰਦਰ ਆਪਣੀ ਪੂਰੀ ਫੌਜ ਨੂੰ ਪਹਾੜ ਦੇ ਉੱਤੇ ਲੈ ਗਿਆ ਤੇ ਜਾਂਦੇ ਹੀ ਅਰਸਤੂ ਨੂੰ ਕਿਹਾ ਕਿ ਮੈਂ ਪੂਰੀ ਦੁਨੀਆ ਫਤਹ ਕਰ ਚੁੱਕਿਆ ਹਾਂ, ਤੁਸੀਂ ਮੇਰੇ ਕੋਲ ਜੋ ਮੰਗੋਗੇ ਮੈਂ ਤੁਹਾਨੂੰ ਉਹ ਦੇਣ ਨੂੰ ਤਿਆਰ ਹਾਂ। ਲੇਕਿਨ ਅਰਸਤੂ ਨੇ ਕਿਹਾ ਕਿ ਤੂੰ ਧੁੱਪ ਛੱਡ ਦੇ, ਯਾਨੀ ਕਿ ਇੱਕ ਅਜ਼ੀਮ ਉਸਤਾਦ ਦਾ ਅਜ਼ੀਮ ਸ਼ਾਗਿਰਦ। ਅਰਸਤੂ ਨੂੰ ਕਿਸੇ ਵੀ ਤਖਤ ਦੀ ਜਾਂ ਕਿਸੇ ਦੌਲਤ ਦੀ ਲਾਲਚ ਨਹੀਂ ਸੀ ਹੈ। ਇਸੇ ਤਰੀਕੇ ਦੇ ਨਾਲ ਸਿਕੰਦਰ ਨੂੰ ਵੀ ਕਿਸੇ ਦੌਲਤ ਦੀ ਲਾਲਚ ਨਹੀਂ ਸੀ, ਬਲਕਿ ਸਿਰਫ ਔਰ ਸਿਰਫ ਫਤਹ ਦੀ ਲਾਲਚ ਸੀ। ਉਹ ਕਿਤੇ ਵੀ ਹਾਰਨਾ ਨਹੀਂ ਸੀ ਚਾਹੁੰਦਾ। ਸਿਕੰਦਰ ਦੀ ਸਲਤਨਤ ਹੁਣ ਮੈਸੇਡੋਨੀਆ ਤੋਂ ਲੈ ਕੇ ਅਫਗਾਨਿਸਤਾਨ ਤੱਕ ਪਹੁੰਚ ਚੁੱਕੀ ਸੀ, ਯਾਨੀ ਕਿ ਪੂਰੀ ਦੀ ਪੂਰੀ ਅੱਧੀ ਦੁਨੀਆ ਉਹ ਆਪਣੇ ਨਾਮ ਕਰ ਚੁੱਕਿਆ ਸੀ। ਇਸ ਤੋਂ ਬਾਅਦ ਉਹਨੇ ਹਿੰਦੁਸਤਾਨ ਤੇ ਕਦਮ ਰੱਖਣਾ ਸ਼ੁਰੂ ਕੀਤਾ, ਲੇਕਿਨ ਹਿੰਦੁਸਤਾਨ ਦੀ ਮਿੱਟੀ ਐਡੀ ਪਾਕ ਹੈ ਕਿ ਇਹਨੇ ਆਪਣੇ ਰਾਜਪਾਟ ਨੂੰ ਕਿਸੇ ਹੋਰ ਬੰਦੇ ਨੂੰ ਦੇਣ ਨਹੀਂ ਦਿੱਤਾ। ਇਹਦੀ ਜੋ ਮਰਜ਼ੀ ਹੋਈ ਉਹੀ ਸ਼ਖਸ ਇਹਦੇ ਉੱਤੇ ਰਾਜ ਕਰ ਸਕਿਆ। ਇਸੇ ਤਰੀਕੇ ਦੇ ਨਾਲ ਸਿਕੰਦਰ ਨੂੰ ਵੀ ਉਹ ਨਹੀਂ ਚੁਣ ਸਕੇ। ਜਦੋਂ ਸਿਕੰਦਰ ਹਿੰਦੁਸਤਾਨ ਵਿੱਚ ਆਇਆ, ਜਦੋਂ ਸਿਕੰਦਰ ਨੇ ਹਿੰਦੁਸਤਾਨ ਦੀ ਧਰਤੀ ਤੇ ਕਦਮ ਰੱਖਿਆ ਤੇ ਉਸ ਜਗ੍ਹਾ ਦੇ ਇਲਾਕੇ ਦਾ ਬਾਦਸ਼ਾਹ ਪੂਰਵ ਰਾਜ ਯਾਨੀ ਕਿ ਪੌਰਸ ਉਹਦੇ ਖਿਲਾਫ ਸੀ। ਉਹ ਨਹੀਂ ਸੀ ਚਾਹੁੰਦਾ ਕਿ ਸਿਕੰਦਰ ਉਹਨਾਂ ਦੀ ਪਾਕ ਮਿੱਟੀ ਦੇ ਉੱਤੇ ਕਬਜ਼ਾ ਕਰੇ। ਇਸੇ ਤਰੀਕੇ ਨਾਲ ਅਲੈਗਜ਼ੈਂਡਰ ਦੇ ਨਾਲ ਉਹਦੀ ਲੜਾਈ ਹੋਈ, ਲੇਕਿਨ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਰਾਜਾ ਪੌਰਸ ਹਾਰ ਗਿਆ। ਲੇਕਿਨ ਕਈ ਕੋਸ਼ਿਸ਼ਾਂ ਦੇ ਬਾਵਜੂਦ ਰਾਜਾ ਪੌਰਸ ਹਾਰ ਗਿਆ। ਇਸ ਤੋਂ ਬਾਅਦ ਪੌਰਸ ਨੂੰ ਉਹਨਾਂ ਨੇ ਮੈਦਾਨ ਵਿੱਚ ਖੜਾ ਕਰਕੇ ਸਿਕੰਦਰ ਨੇ ਪੁੱਛਿਆ ਕਿ ਤੂੰ ਕੀ ਚਾਹੁੰਦਾ ਹੈ, ਤੇਰੇ ਨਾਲ ਕੀ ਸਲੂਕ ਕਰੀਏ। ਤੇ ਪੌਰਸ ਨੇ ਉਦੋਂ ਐਸੇ ਤਾਰੀਖੀ ਜੁਮਲੇ ਕਹੇ ਜਿਹੜੇ ਸਿਕੰਦਰ ਦੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਰੱਖੇ। ਇਹ ਜੁਮਲੇ ਸੀ, ਮੇਰੇ ਨਾਲ ਉਹੀ ਸਲੂਕ ਕਰੋ ਜਿਹੜਾ ਤੁਸੀਂ ਦੂਸਰੇ ਬਾਦਸ਼ਾਹਾਂ ਨਾਲ ਕਰਦੇ ਹੋ। ਅਲੈਗਜ਼ੈਂਡਰ ਨੂੰ ਉਹਦੀ ਜੰਗੀ ਸਲਾਹੀਅਤ ਤੇ ਉਹਦੀ ਇਹ ਗੱਲ ਇੰਨੀ ਪਸੰਦ ਆਈ ਕਿ ਉਹਨੇ ਉਹਨੂੰ ਉਹਦੀ ਰਿਆਸਤ ਵਾਪਸ ਕੀਤੀ ਤੇ ਹੋਰ ਜਗ੍ਹਾ ਨੂੰ ਫਤਹ ਕਰਨ ਚਲਾ ਗਿਆ। ਲੇਕਿਨ ਉਹਨੇ ਜਦੋਂ ਮੁੜ ਕੇ ਵੇਖਿਆ ਤੇ ਪਤਾ ਚੱਲਿਆ ਕਿ ਉਹਦੇ ਸਾਰੇ ਫੌਜੀ ਥੱਕ ਚੁੱਕੇ ਨੇ, ਉਹ ਵਾਪਸ ਘਰ ਜਾਣਾ ਚਾਹ ਰਹੇ ਨੇ। ਇਸੇ ਤਰੀਕੇ ਨਾਲ ਸਿਕੰਦਰ ਨੇ ਆਪਣੇ ਫੌਜਾਂ ਦੀ ਅਹਿਮੀਅਤ ਰੱਖਦਿਆਂ ਹੋਇਆਂ ਵਾਪਸ ਯੂਨਾਨ ਮੁੜਨ ਦਾ ਫੈਸਲਾ ਕੀਤਾ। ਲੇਕਿਨ ਕਹਿੰਦੇ ਨੇ ਕਿ ਦੁਨੀਆ ਗੋਲ ਹੈ, ਤੁਸੀਂ ਜੋ ਵੀ ਕਰਨਾ ਇਸ ਦੁਨੀਆ ਤੇ ਤੁਹਾਡੇ ਨਾਲ ਉਹੀ ਹੋਣਾ ਹੈ। ਕੁਝ ਲੋਕ ਇਹ ਕਹਿੰਦੇ ਨੇ ਕਿ ਸਿਕੰਦਰ ਨੂੰ ਉਹਦੇ ਸਫ਼ਰ ਦੇ ਦੌਰਾਨ ਹੀ ਕਿਸੇ ਸ਼ਖਸ ਨੇ ਜ਼ਹਿਰ ਪਿਲਾ ਦਿੱਤਾ, ਜਿਹਦੀ ਵਜ੍ਹਾ ਤੋਂ ਸਿਕੰਦਰ ਪਹਿਲੇ ਤੇ 10 ਦਿਨ ਬੁਖਾਰ ਦੇ ਨਾਲ ਤੜਪਦਾ ਰਿਹਾ, ਲੇਕਿਨ 11ਵੇਂ ਦਿਨ ਉਹ ਮਰ ਚੁੱਕਿਆ ਸੀ, ਜਿਹਦੀ ਵਜ੍ਹਾ ਤੋਂ ਉਹਦੀ ਲਾਸ਼ ਕਿੱਥੇ ਗਈ ਕਦੇ ਕਿਸੇ ਨੂੰ ਪਤਾ ਨਹੀਂ ਚੱਲਿਆ। ਲੇਕਿਨ ਕਹਿੰਦੇ ਨੇ ਕਿ ਥੀਬਸ ਵਿੱਚ ਉਹਦੀ ਲਾਸ਼ ਮਿਲ ਚੁੱਕੀ ਸੀ ਤੇ ਉਹਦਾ ਪੂਰਾ ਇੱਕ ਮਕਬਰਾ ਬਣਾਇਆ ਗਿਆ। ਅਲੈਗਜ਼ੈਂਡਰ ਦੀ ਗ੍ਰੇਟ ਸਿਕੰਦਰ ਆਜ਼ਮ ਦੀ ਇਸ ਕਮਾਲ ਦੀ ਕਹਾਣੀ 'ਚ ਤੁਸੀਂ ਕੀ ਸਬਕ ਸਿੱਖਿਆ ਇਹ ਜ਼ਰੂਰ ਦੱਸਣਾ। ਇਜਾਜ਼ਤ ਦਿਓ ਤੇ ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ।